ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਗਏ ਹਾਂ। ਸੋ ਆਪਾਂ ਇਸ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਧਾਰਮਿਕ ਆਜ਼ਾਦੀ ਤੇ ਅੱਖ ਰੱਖਣ ਵਾਲੀ ਅਮਰੀਕੀ ਸੰਸਥਾ ਯੂਐਸ ਸਰਫ ਨੇ ਭਾਰਤ ਤੋਂ ਮੰਗ ਕੀਤੀ ਹੈ ਕਿ ਭਾਰਤੀ ਕਾਨੂੰਨ CAA ਖਿਲਾਫ ਰੋਸ ਵਿਖਾਵਾ ਕਰਨ ਵਾਲੇ ਮੁਸਲਮਾਨ ਐਕਟਿਵਿਸਟ ਨੂੰ ਫੌਰਨ ਰਿਹਾ ਕੀਤਾ ਜਾਵੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਸ਼ੇਅਰ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੇ ਦੇ ਆਈਆਂ, ਤੇ ਆਮ ਪੰਜਾਬੀ 'ਚ ਇਹ ਵੀ ਕਹਿੰਦੇ ਨੇ ਕਿ ਭਾਈ ਜਿਹੜੀਆਂ ਨੇ ਉਹ ਦਾਦੇ ਦੀਆਂ ਕੀਤੀਆਂ ਪੋਤੇ ਨੂੰ ਭੁਗਤਣੀਆਂ ਪਈਆਂ। ਪਰ ਮੈਨੂੰ ਇੱਥੇ ਲੱਗਦਾ ਵੀ ਦਾਦੇ ਦੀਆਂ ਕੀਤੀਆਂ ਦਾਦੇ ਨੂੰ ਹੀ ਭੁਗਤਣੀਆਂ ਪੈ ਰਹੀਆਂ ਤੇ ਨਾਲ ਦੀ ਨਾਲ ਹੀ ਭੁਗਤਣੀਆਂ ਪੈ ਰਹੀਆਂ। ਜਿਸ ਕਿਸਮ ਦਾ ਨਫ਼ਰਤ ਦਾ ਪ੍ਰਚੰਡ ਦੌਰ ਇਹਨਾਂ ਹਿੰਦੂ ਤਵੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਚਲਾਇਆ, ਖਾਸ ਤੌਰ ਤੇ 2019 ਚ ਦੁਬਾਰਾ ਪਾਵਰ ਚ ਆਉਣ ਤੋਂ ਬਾਅਦ ਜਿਹੋ ਜਿਹੀ ਨਫ਼ਰਤ, ਜਿਵੇਂ ਇਹਨਾਂ ਨੇ ਕਸ਼ਮੀਰ ਦਾ ਰੁਤਬਾ ਖਤਮ ਕੀਤਾ, ਜਿਵੇਂ CAA ਔਰ ਨੈਸ਼ਨਲ ਪੋਪੂਲੇਸ਼ਨ ਗਰੋਥ ਔਰ ਰਜਿਸਟ੍ਰੇਸ਼ਨ ਵਰਗੇ ਲਾਅ ਲਿਆਉਣ ਦੀ ਧਮਕੀ ਦੇ ਕੇ ਫਿਰ ਮੁਸਲਮਾਨਾਂ ਦੇ ਖਿਲਾਫ ਇੱਕ ਪੂਰੀ ਮੁਹਿੰਮ, ਔਰ COVID-19 ਜਿਹੜਾ ਕ੍ਰਾਈਸਿਸ ਸਾਰੀ ਹਿਊਮਨ ਕਾਈਂਡ ਲਈ ਸੀ, ਉਹਦੇ 'ਚ ਵੀ ਇਹਨਾਂ ਨੇ ਜਿਵੇਂ ਮੁਸਲਮਾਨਾਂ ਨੂੰ ਤਬਲੀਗੀ ਜਮਾਤ ਦੇ ਨਾਲ ਜੋੜ ਕੇ ਭਾਰਤ ਭਰ ਦੇ ਵਿੱਚ ਜਿਹੜਾ ਨਫ਼ਰਤ ਦਾ ਦੌਰ ਹੈ, ਜਿਹਦਾ ਸ਼ਿਕਾਰ ਆਮ ਗਰੀਬ, ਕੋਈ ਰੇਹੜੀ ਵਾਲਾ, ਕੋਈ ਠੇਲੇ ਵਾਲਾ, ਕੋਈ ਸਬਜ਼ੀ ਫਰੋਸ਼, ਕੋਈ ਜੁੱਤੀਆਂ ਪਹਿਨਣ ਵਾਲਾ, ਇਹ ਸਾਰਿਆਂ ਦੀਆਂ ਕੁਟਾਈਆਂ, ਲਿੰਚਿੰਗਸ, ਇਕਨੋਮਿਕਲ ਬਾਈਕਾਟ, ਇਹ ਸਾਰਾ ਕੀਤਾ। ਔਰ ਜ਼ਾਹਰ ਹੈ ਕਿ ਇਸ ਦੀ ਗੱਲ ਦੁਨੀਆ ਨੂੰ ਇਸ ਦੀ ਸਮਝ ਆਣੀ ਸ਼ੁਰੂ ਹੋਈ ਹੈ ਕਿ ਕਿਸ ਕਿਸਮ ਦਾ ਰਿਜੀਮ ਹੈ। ਔਰ ਜਿਹੜਾ ਯੂਨਾਈਟਿਡ ਸਟੇਟਸ ਦੀ ਸੰਸਥਾ ਜਿਹੜੀ ਕਿ ਬਾਈ ਪਾਰਟੀਸਨ, ਇਹਦੇ 'ਚ ਡੈਮੋਕ੍ਰੈਟ ਔਰ ਰਿਪਬਲਿਕਨ, ਔਰ ਇਹ ਕੋਈ ਆਮ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਵਾਂਗ ਕੋਈ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਹੀਂ ਹੈ। ਇਹ US ਦੇ ਪਾਲਿਸੀ ਮੇਕਰਸ ਜਿਹਦੀ ਰਿਪੋਰਟਸ ਦੇ ਉੱਤੇ ਅਮਲ ਦਰਾਮਦ ਕਰਦੇ ਨੇ, ਉਹ ਬਾਡੀ ਹੈ US ਕਾਂਗਰਸ ਦੇ ਲਾਅ ਨਾਲ ਬਣੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਔਰ ਉਹਨਾਂ ਦੀ ਰਿਪੋਰਟ ਜਿਹੜੀ ਕੁਝ ਹਫ਼ਤੇ ਪਹਿਲਾਂ ਆਈ ਸੀ, ਜਿਹਦੇ 'ਚ ਉਹਨਾਂ ਨੇ ਇਹ ਮੰਗ ਕੀਤੀ ਹੈ ਸਟੇਟ ਡਿਪਾਰਟਮੈਂਟ ਤੋਂ ਕਿ ਭਾਰਤ ਨੂੰ ਕੰਟਰੀ ਆਫ ਕੰਸਰਨ, ਕੰਟਰੀ ਆਫ ਪਾਰਟਿਕੂਲਰ ਕੰਸਰਨ, ਜਿਹੜਾ ਬਲੈਕ ਲਿਸਟ ਕਰਨਾ ਹੁੰਦਾ ਹੈ, ਜਿਸ ਕੈਟਾਗਰੀ 'ਚ ਜਿੱਥੇ ਬਿਲਕੁਲ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ, ਉਹਨਾਂ 'ਚ ਰੱਖਿਆ ਜਾਏ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਉਸ ਰਿਪੋਰਟ ਤੋਂ ਬਾਅਦ ਭਾਰਤ ਦੇ ਨੇ ਫੌਰਨ ਰਿਐਕਟ ਕੀਤਾ ਸੀ ਕਿ ਜੀ ਅਸੀਂ ਵੀ ਗਿਵ ਅ ਡੈਮ, ਅਸੀਂ ਇਹਨੂੰ ਆਫ ਨੋ ਕੰਸਰਨ ਸਮਝਦੇ ਹਾਂ ਇਸ ਰਿਪੋਰਟ ਨੂੰ। ਲੇਕਿਨ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੀ ਰਿਪੋਰਟ ਤੋਂ ਬਾਅਦ ਇਹ ਫਿਰ ਇੱਕ ਰੁਝਾਨ ਅਰਬ ਦੇਸ਼ਾਂ 'ਚ ਦੇਖਣ 'ਚ ਆਇਆ। ਭਾਵੇਂ ਉਹਨਾਂ ਦੀਆਂ ਸ਼ਹਿਜ਼ਾਦੀਆਂ ਨੇ ਪਹਿਲਾਂ ਆਵਾਜ਼ ਚੁੱਕੀ, ਉਹ UAE ਹੋਏ, ਉਹ ਓਮਾਨ ਹੋਏ, ਉਹ ਕੁਵੈਤ ਹੋਏ, ਔਰ ਹੁਣ ਇਹ ਜਿਹੜਾ ਇਸ ਸਾਰੇ ਦਾ ਅਸਰ ਫਿਰ ਉਹਨਾਂ ਅਰਬ ਦੇਸ਼ਾਂ ਨੇ ਵੀ ਇਸ ਦੇ ਉੱਤੇ ਐਕਸ਼ਨ ਲਿਆ। ਕਿਵੇਂ ਇਹਨਾਂ ਦੇ ਜਿਹੜੇ ਉੱਥੇ ਬੈਠੇ ਟਵੀਟ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਉਹਨਾਂ ਨੇ ਬਾਹਰ ਵੀ ਕੱਢਣਾ ਸ਼ੁਰੂ ਕੀਤਾ। ਔਰ ਕਿਵੇਂ ਇਹਨਾਂ ਦੇ ਉਹ ਸ਼ੈਟੀ ਵਰਗੇ RSS ਦੇ ਜਿਨ੍ਹਾਂ ਨੇ multi-billion ਡਾਲਰ ਬਣਾਏ ਬੈਠ ਕੇ UAE 'ਚ, ਹੁਣ ਭਗੌੜੇ ਵੀ ਨੇ, ਇਹਨਾਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਹੋਈ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿ ਇਸ ਵੇਲੇ ਅਰਬ ਦੇਸ਼ਾਂ ਦੇ ਵਿੱਚ ਇਹਨਾਂ ਨੇ ਜਿਹੜਾ ਇਸਲਾਮੋਫੋਬੀਆ ਖੜਾ ਕਰਕੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਉਸ ਫਸਲ ਨੂੰ, ਉਹ ਜਿਹੜੀ ਨਫ਼ਰਤ ਦੀ ਬੀਜੀ ਫਸਲ ਹੈ, ਉਹਦਾ ਕਿਹੜਾ ਫਲ ਵੱਢ ਰਹੇ ਨੇ। ਪਰ ਮੈਂ ਗੱਲ US ਸਰਫ ਦੇ ਹਵਾਲੇ ਨਾਲ ਕਰਾਂ, ਕਿਉਂਕਿ ਭਾਰਤ ਨੇ ਬਜਾਏ ਕਿ ਉਹ US ਸਰਫ ਜਾਂ ਅਰਬ ਸ਼ਹਿਜ਼ਾਦੀਆਂ ਜਾਂ ਉਹਨਾਂ ਦੇ ਮੀਡੀਆ ਦੀ ਗੱਲ ਸੁਣਦੇ, ਉਹਨਾਂ ਨੇ ਇਸ COVID-19 ਦੇ ਬਹਾਨੇ ਨਾਲ ਜਿਵੇਂ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਕੀਤਾ, ਜਿਨ੍ਹਾਂ ਨੇ CAA ਦੇ ਖਿਲਾਫ ਪ੍ਰੋਟੈਸਟ ਦੇ ਵੇਲੇ ਜਿਹੜਾ ਉਹ ਆਰਗੇਨਾਈਜ਼ ਕੀਤੇ ਸੀ ਪ੍ਰੋਟੈਸਟ। ਉਹਨਾਂ 'ਚ ਖਾਸ ਤੌਰ ਤੇ ਬੱਚੀ ਸਫੂਰਾ ਜ਼ਰਗਰ, ਜਿਹੜੀ ਕਿ PhD ਦੀ ਸਟੂਡੈਂਟ ਹੈ ਔਰ ਉਹ ਇੱਕ ਲੀਡਰ ਸੀ। ਮੈਂ ਵੀ ਇੰਪ੍ਰੈਸ ਸੀ ਜਦੋਂ ਉਹਨੇ ਮੀਡੀਆ ਬਰੀਫਿੰਗਸ ਕਰਨੀ, ਉਹਨੂੰ ਕਿਵੇਂ ਚੁੱਕਿਆ ਔਰ ਇਹ ਸਾਹਮਣੇ ਆਇਆ ਕਿ ਵੀ ਉਹ ਪ੍ਰੈਗਨੈਂਟ ਹੈ। ਪਹਿਲਾਂ ਤਾਂ ਇਸ ਮੁੱਦੇ ਦੇ ਉੱਤੇ ਇਹਨਾਂ ਨੇ ਇੰਨੀ ਟ੍ਰੋਲਿੰਗ ਕੀਤੀ ਕਿ ਜੀ ਇਹਦਾ ਵਿਆਹ ਕਦੋਂ ਹੋਇਆ, ਇਹ ਪ੍ਰੈਗਨੈਂਟ ਕਿਵੇਂ ਹੋ ਗਈ, ਹਾਲਾਂਕਿ ਬਾਅਦ ਸਾਹਮਣੇ ਆਇਆ ਕਿ ਉਹਦਾ ਨਿਕਾਹ ਹੋਇਆ। ਲੇਕਿਨ ਪੂਰੀ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ, ਔਰ ਉਸ ਹਾਲਤ 'ਚ ਉਹਨੂੰ ਬਦਤਰ ਹਾਲਤ ਦੇ ਵਿੱਚ ਉਹਨਾਂ ਨੇ ਰੱਖਿਆ। ਇਸ ਤੇ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਨੇ ਵੀ
प्रोटेस्ट किया। होर भी इन्होंने ਜਿਹੜੇ थोड़े बहुत लिबरल लाइन ਦੇ ने एक्टिविस्ट उन्होंने भी चुक के अंदर दिता है। कश्मीर ਦੇ ਵਿੱਚ ਤਾਂ ਅਸੀਂ देख ही रहे हैं कि किवें उत्थे पब्लिक सेफ्टी एक्ट इस्तेमाल करके डाइसेंट की आवाज़ ਨੂੰ दबाया। पर अज यूएस सर्फ ने अपना इस विषय के उत्ते खास ट्वीट किया और उहदे एग्जैक्ट लफ्ज ने, ड्यूरिंग COVID-19 crisis there are reports that India government is arresting Muslim activists protesting the CAA, including Safura Zargar, who is pregnant. कि भी ये देखने चाहे कि COVID-19 क्राइसिस भारत ने जिन्होंने CAA के खिलाफ प्रोटेस्ट किए सी मुस्लिम एक्टिविस्ट ने उन्होंने गिरफ्तार करना शुरू किया है, जिन्हां दे विच सफूरा जरगर भी शामिल है जेडी के प्रेगनेंट है। फिर उन्होंने कहा ऑल दिस टाइम इंडिया शुड बी रिलीजिंग प्रिजनर्स ऑफ कॉन्शियंस, नॉट टारगेटिंग दोज प्रैक्टिसिंग देयर डेमोक्रेटिक राइट टू प्रोटेस्ट। ये चाहिए तो ये सी कि जेडे होर भी पोलिटिकल प्रिजनर उन्होंने प्रिजनर ऑफ कॉन्शियंस फड़े हुए ने उन्होंने रिलीज कर दे, पर इंडिया ने जेड़ा डेमोक्रेटिक राइट है प्रोटेस्ट करने का उहदे जेड़े शामिल लोग ने उन्होंने भी फड़ना शुरू किया। सो मैं समझदा कि यूएसएफ ने बिल्कुल ठीक आवाज चुकी है। असीं अक्सर जेड़ा इन्हां विषयां दे उत्ते गल करदे और इहदे नाल नाल जेड़ा अरब देशां दे जे इंपैक्ट दी गल देखिए कि उन्हां च की इंपैक्ट होया। कल ही मैनूं एक 25 मिनट दा इंटरव्यू जेड़े 3-4 जर्नलिस्ट बेशक वो नेशनलिस्ट दा कोर ने पर उन्हां दे विच एक काफी प्रोमिनेंट आरिफा शेरवानी जिहड़ी ज़ाहिर है कश्मीरियां दे हक च भी वो भावें वो अपने आप नूं हमेशा ही बहुत जिहड़ी है वो चंगी हिंदी दे विच इंटरव्यू करदी है और वो इस सारे दे उत्ते प्रो इंडिया तिरंगा लपेटिया हुंदा। सो जदों मैं कदे इन्हां दा जिक्र करदा ये ना लिया जाए इस दा कंक्लूजन कि एज इफ अल्टीमेटली असीं कोई इन्हां दे ही लाइन नूं टो करने वाले हैं। सानूं पता है भी इन्हां ने कित्थों तक जाना है, पर फिर भी मैं समझदा है भी जिहड़ी किसी गिवन सिचुएशन च पॉजिटिव गल किसी चों निकल सकती है जिन्हों असीं इस अपने दुश्मन नूं भन्नण लई इस्तेमाल कर सकते हैं, उन्होंने ना लैण च जां उन्होंने रैकगनाइज करन च सानूं कोई झिझक नहीं होनी चाहिए। और आरिफा शेरवानी ने कल एक इंटरव्यू आरिफा जिहड़ा अरब न्यूज़ बड़ा पॉपुलर मिडल ईस्ट का पेपर है उसके एडिटर ने यूएई दे विच है और उसके एडिटर ने रहे काफी लंबा वक्त 25 साल अरब न्यूज़ के नाल खालिद अलमीना। ये बड़े सक्सैसफुल बिजनेसमैन भी ने, इन्हां दी फैमिली 100 साल तो ट्रेडर भारत दे नाल रिश्ता और बहुत चंगा है, उर्दू भी बोल रहे सी और इस वेले ये जद्दा दे विच ने मुकाम और इन्हां दा अपना कारोबार भी है। उन्होंने नाल जेड़ा खालिद अलमीना नाल आरिफा ने इंटरव्यू किया मेरे लिए भी मैं नहीं पहला देखा जदों बहुत बारी अरब पहरावे वाले जां शेखां दा मैं देखदा है तो उदों तो मैं डिसअपॉइंट ही होया। खास तौर ते सब तो वड्डा झटका सी कि जदों कश्मीर दे विच कश्मीरियां ते जुल्म हो रहे सी उन्होंने उत्थे 1 मिलियन फौज दे नाल उन्हां दीयां मुढ़लियां आज़ादियां भी खो लईयां सी और आर्टिकल 370 खत्म किया। वही पीरियड सी कि यूएई वालों भी हाईएस्ट सिविलियन अवार्ड सद के मोदी नूं दिता जा रहा सी, सऊदी अरेबिया वालों भी दिता जा रहा सी। तो वो इवें ही कहो कि वो जिहड़ा है जिन्हों कहंदे ने कि लास्ट स्ट्रा ऑन द कैमल्स बैक मेरे लिए ये सी कि भी बस। और उस तो बाद मैं अपने प्रोग्रामां च ये कहा भी कि भी हुण मैं जिन्हां तो आस करदे ने साडे कश्मीरी भैन भरा के ये डिलीवर करनगे कि भाई अपनी लड़ाई आप लड़नी पैगी। और मैं समझदा भी बहुत बार जिहड़े ने हालात बदलदे आ वक्त नहीं लगता और हुण इहो महसूस हुंदा है कि ये जिहड़ा पिंच है जो भारत दे मुसलमानां नाल हो रहा है ये अरब मुमालिक दे विच भी उन्हां दे लोकां च भी पहुंचिया है। और खालिद अलमीना दा इंटरव्यू बहुत वोकल सी और उन्हें बहुत जिवें मैं क्या भी चेस्ट उर्दू क्या उन्होंने कहा भी मैंने उर्दू भी आंदा है थोड़ी पंजाबी भी आंदी है। उन्होंने कहा भी मैं कदे भी बेशक और इस गल का भी ध्यान रहा कि यूएई वो मुल्क है जिथे हर तीसरा बंदा इंडियन है। लगभग 34 लाख भारतीय उत्थे रहंदे ने ऑलमोस्ट 3.5 मिलियन
ਜਿਹੜੀ UAE ਦੀ ਆਬਾਦੀ ਦਾ 1/3 ਹੈ। ਔਰ ਉੱਥੇ ਤੁਸੀਂ ਦੁਬਈ ਜਾਂ ਦੂਸਰੀਆਂ ਥਾਵਾਂ ਤੇ ਸਮਝਦੇ ਹੋ ਕਿ ਜਿਵੇਂ ਭਾਰਤ ਦੀ ਕੋਈ ਟੈਰੀਟਰੀ ਹੋਏ। ਔਰ ਇਹੀ ਨਹੀਂ ਵੀ ਉੱਥੇ ਸਰਵਿਸ ਇੰਡਸਟਰੀ ਚ ਨੇ ਜਾਂ ਟੈਕਸੀਆਂ ਚ ਨੇ ਜਾਂ ਹੋਟਲਾਂ ਜਾਂ ਦੂਜੇ ਚ ਨੇ, ਵੱਡੇ ਵੱਡੇ IT ਸੈਕਟਰ ਤਾਂ ਹੈ ਹੀ ਹੈ, ਵੱਡੇ ਵੱਡੇ ਬਿਜ਼ਨਸ ਐਗਜ਼ੈਕਟਿਵ ਔਰ ਦੂਜੇ। ਔਰ ਇਹਨਾਂ ਸ਼ੇਖਾਂ ਨੇ ਦਿਲ ਖੋਲ ਕੇ ਹਮੇਸ਼ਾ ਉਹਨਾਂ ਨੂੰ ਐਕਮੋਡੇਟ ਕੀਤਾ। ਲੇਕਿਨ ਜੇ ਇਸ ਮਿਸਟਰ ਖਾਲਿਦ ਦਾ ਇੰਟਰਵਿਊ ਕੋਈ ਇੰਡੀਕੇਸ਼ਨ ਹੈ ਤੇ ਉਹਨੇ ਕਿਹਾ ਕਿ ਭਾਈ ਮੈਂ ਮੇਰੇ ਤੋਂ ਵੱਡਾ ਕੋਈ ਐਡਮਾਇਰਰ ਨਹੀਂ ਹੈ, ਮੈਂ ਹਰ ਚੀਜ਼ ਪਹਿਰਾਵਾ ਹੀ ਮੈਂ ਅਰਬਾਂ ਵਾਲਾ ਪਾਇਆ ਹੋਇਆ, ਬਾਕੀ ਹਰ ਚੀਜ਼ 'ਚ ਮੈਂ ਹਿੰਦੁਸਤਾਨ ਨੂੰ ਪਿਆਰ ਕਰਦਾ, ਪਰ ਹੁਣ ਮੈਂ ਵੀ ਕਿਸੇ ਇੰਡੀਅਨ ਦੇ ਨਾਲ ਕੰਮ ਕਰਨ ਤੋਂ ਜਾਂ ਉਹਨੂੰ ਨੌਕਰੀ ਦੇਣ ਤੋਂ ਗੁਰੇਜ਼ ਕਰਾਂਗਾ। ਉਹਨੇ ਕਿਹਾ ਵੀ ਇਹੀ ਫੀਲਿੰਗ ਸਾਊਦੀ ਅਰੇਬੀਆ 'ਚ ਵੀ ਹੈ। ਉਹਨੇ ਕਿਹਾ ਵੀ ਜਿਸ ਅੰਦਾਜ਼ ਦੇ ਵਿੱਚ ਇਹ ਨਫ਼ਰਤ ਫੈਲਾਈ ਗਈ ਹੈ ਕਿ ਹੁਣ ਇੱਕੋ ਹੀ ਹੱਲ ਹੈ ਕਿ ਜਦੋਂ ਤੱਕ ਮੋਦੀ ਖੁਦ ਆ ਕੇ ਮਾਈਕ੍ਰੋਫੋਨ ਦੇ ਉੱਤੇ, ਉਹਨਾਂ ਨੂੰ ਕਿਹਾ ਗਿਆ ਜੀ ਓਮਾਨ 'ਚ ਭਾਰਤ ਦੇ ਐਮਬੈਸਡਰ UAE, ਉਹਨਾਂ ਨੂੰ ਕਿਹਾ ਵੀ ਨਹੀਂ, ਦੈਟ ਮੀਨਸ ਨਥਿੰਗ, ਦਿਸ ਇਜ਼ ਫਰਾਡ। ਔਰ ਉਹਨੇ ਕਿਹਾ ਵੀ ਹਾਂ ਹੁਣ ਜੇ ਮੋਦੀ ਆ ਕੇ ਕਹੇ ਔਰ ਲੋਕਾਂ ਨੂੰ ਇਹ ਕਹੇ ਕਿ ਜਿਹੜੀ ਵੀ ਕਿਸੇ ਦੇ ਉੱਤੇ ਤੁਸੀਂ ਚਪੇੜ ਮਾਰੋਗੇ ਉਹ ਮੈਨੂੰ ਮਾਰਨੀ ਲੈ ਕਿਸੇ ਮੁਸਲਮਾਨ ਨੂੰ ਮਾਰੋਗੇ, ਇਹੀ ਤਰੀਕਾ ਹੈ ਕਿ ਕੋਈ ਔਰ ਅਰਬਾਂ ਦੇ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟਸ ਹੋਣ ਕਿ ਭਾਈ ਅਸੀਂ ਇਹ ਜਿਹੜੇ ਹਿੱਟ ਮੌਂਗਰਰ ਨੇ ਇਹਨਾਂ ਹਿੰਦੂਤਵੀਆਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਔਰ ਜਿਸ ਅੰਦਾਜ਼ ਉਹਨੇ ਹਿੰਦੂਤਵਾ ਨੂੰ ਭੰਨਿਆ, ਉਹਨੇ ਕਿਹਾ ਜੀ ਇਹ ਕੋਈ ਗੱਲ ਨਹੀਂ ਹੈ। ਉਹਨੇ ਇੱਕ ਉਦਾਹਰਣ ਦਿੱਤੀ, ਉਹਨੇ ਕਿਹਾ 1984, 85, 88 ਚ ਜਦੋਂ ਕੋਈ ਪੈਰਿਸ ਦੇ ਵਿੱਚ ਕਾਨਫਰੰਸ ਸੀ ਜਿਹਦੇ ਚ ਯਾਸਰ ਅਰਾਫਾਤ ਨੇ ਜਾਣਾ ਸੀ PLO ਨੇ, ਔਰ ਉਹਨੂੰ ਫਾਈਨਲੀ ਉਹਨਾਂ ਨੇ ਨਹੀਂ ਸੀ ਆਣ ਦਿੱਤਾ। ਔਰ ਉੱਥੇ ਕਿਸੇ ਨੇ ਬੜਾ ਫੁੰਕਾਰੇ ਮਾਰਦਿਆਂ ਕਿਹਾ ਜੀ ਕਿ ਅਸੀਂ ਦਹਿਸ਼ਤਗਰਦ ਅਰਾਫਾਤ ਨੂੰ ਇੱਥੇ ਆਣ ਨਹੀਂ ਦਿੱਤਾ। ਔਰ ਉਹਨੇ ਕਿਹਾ ਵੀ ਆਸਟਰੀਆ ਦਾ ਪ੍ਰੈਜ਼ੀਡੈਂਟ ਜਿਹੜਾ ਖੁਦ ਯਹੂਦੀ ਸੀ ਉਹ ਖਲੋਤਾ ਔਰ ਉਹਨੇ ਆ ਕੇ ਮਾਈਕ੍ਰੋਫੋਨ ਤੇ ਕਿਹਾ ਕਿ ਮੈਂ ਯਾਸਰ ਅਰਾਫਾਤ ਹੈ। ਸੋ ਲਿਬਰਲ ਸੀ, ਯਹੂਦੀ ਜਾਂ ਸਮਝਦਾ ਸੀ ਕਿ ਵੀ ਫਲਸਤੀਨੀਆਂ ਨੂੰ ਹੱਕ ਮਿਲਣੇ ਚਾਹੀਦੇ ਨੇ। ਸੋ ਇਹ ਕੋਟ ਕਰਕੇ ਇਸ ਸ਼ੇਖ ਨੇ ਕਿਹਾ ਕਿ ਹੁਣ ਇਹੀ ਹੈ, ਜਦੋਂ ਤੱਕ ਮੋਦੀ ਇਹ ਨਹੀਂ ਕਹਿੰਦਾ ਕਿ ਜਿਹੜੀ ਚਪੇੜ ਕਿਸੇ ਮੁਸਲਮਾਨ ਦੇ ਵੱਜੇਗੀ ਉਹ ਮੇਰੇ ਵੱਜੇਗੀ ਔਰ ਇਹਨੂੰ ਬੰਦ ਕਰੋ, ਉਦੋਂ ਤੱਕ ਉਹਨਾਂ ਨੇ ਕਿਹਾ ਵੀ ਨਾ ਇੱਥੇ ਨੌਕਰੀਆਂ ਇਹਨਾਂ ਦੀਆਂ ਰਹਿਣੀਆਂ ਨੇ, ਵੈਸੇ ਵੀ ਕ੍ਰਾਈਸਿਸ ਹੈ। ਔਰ ਇਹ ਜਿਹੜੀ ਨਫ਼ਰਤ ਹੈ, ਉਹਨੇ ਕਿਹਾ ਜੀ ਮਤ ਭੁੱਲੋ ਕਿ ਠੀਕ ਹੈ ਅਸੀਂ ਇੱਥੇ ਬੜੇ ਓਪਨ ਹਾਰਟ ਨਾਲ ਵੈਲਕਮ ਕਰਦੇ, ਪਰ ਇੱਥੇ ਵੀ ਜਿਹੜੇ ਨੇ ਇਸ ਕਿਸਮ ਦੇ ਜਿਹੜੇ ਰੇਸਿਸਟ ਨੇ ਉਹਨਾਂ ਦੀ ਕਮੀ ਨਹੀਂ ਹੈ। ਸੋ ਇਸ ਸਾਰੇ ਨੂੰ ਮੈਂ ਸਮਝਦਾ ਹਾਂ ਵੀ ਇਹ ਉਵੇਂ ਹੀ ਹੈ ਕਿ ਭਾਈ ਜਿਵੇਂ ਤੁਸੀਂ ਜਿਹਾ ਬੀਜੈ ਸੋ ਲੁਣੇ ਕਰਮਾ ਸੰਧੜਾ ਖੇਤ, ਕਿ ਭਾਈ ਤੁਸੀਂ ਜੋ ਕਰ ਰਹੇ ਹੋ ਉਹੀ ਵੱਢੋਗੇ। ਔਰ ਇਸ ਨਫ਼ਰਤ ਦੀ ਸਾਰੀ ਜਿਹੜੀ ਹਿੰਦੂਤਵਾ ਦੀ ਖੇਡ ਹੈ, ਜਿਹਨੂੰ ਉਹਨਾਂ ਦਾ ਗੋਦੀ ਮੀਡੀਆ ਔਰ ਉਹਦੇ ਚ ਖਾਸ ਤੌਰ ਤੇ ਇਹਨਾਂ ਦਾ ਰਿਪਬਲਿਕ ਚੈਨਲ ਹੋਏ ਔਰ ZTV ਹੋਏ। ਔਰ ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ZTV ਨੇ ਹੀ ਪੰਜਾਬੀ ਦੇ ਵਿੱਚ ਸ਼ਾਇਦ ਐਲਫਾ ਚੈਨਲ ਸ਼ੁਰੂ ਕੀਤਾ ਸੀ ਔਰ ਦਰਬਾਰ ਸਾਹਿਬ ਦੇ ਕੀਰਤਨ ਦੇ ਜਿਹੜੇ ਨੇ ਉਹਨੂੰ ਟੈਲੀਕਾਸਟ ਕਰਨ ਦੇ ਰਾਈਟ ਉਹਨਾਂ ਦੇ ਕੋਲ ਸੀ ਔਰ ਉਦੋਂ ਆਪਣੇ ਲੋਕ ਬੜਾ ਪ੍ਰਮੋਟ ਕਰਦੇ ਸੀ। ਮੈਂ ਕਿਹਾ ਇਹ RSS ਦਾ ਫੰਡਡ ਹੈ, ਇਹ ਜ਼ੀ ਨਿਊਜ਼, ਇਹ ਮਲਟੀ ਕਰੋੜ ਪ੍ਰੋਜੈਕਟ, ਇਹ ਇਹਨਾਂ ਦਾ ਕੰਮ ਹੈ। ਅਲਟੀਮੇਟਲੀ ਇਹਨਾਂ ਨੇ ਹੀ RSS ਨੂੰ ਉਦੋਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਕਦੇ ਰਾਸ਼ਟਰੀ ਜਿਹੜਾ ਸਵੈਮ ਸੇਵਕ ਸੰਘ RSS ਦੀ ਆਊਟਫਿਟ BJP ਆਪਣੇ ਬਲਬੂਤੇ ਤੇ 2/3 ਦੇ ਨਾਲ ਕਦੇ ਜਿੱਤੇਗੀ। ਔਰ ਹੁਣ ਇਹ ZTV ਕੀ ਖੇਡ ਰਿਹਾ ਹੈ, ਰਿਪਬਲਿਕ TV ਕੀ ਕਰ ਰਿਹਾ ਹੈ, ਇਹਨਾਂ ਦਾ ਜ਼ੀ ਨਿਊਜ਼ ਐਡੀਟਰ ਹੈ ਸੁਦੀਪ ਚੌਧਰੀ, ਭਰਿਆ ਹੋਇਆ ਨਫ਼ਰਤ ਨਾਲ। ਉਹਨੂੰ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਹੋਏ, ਤਬਲੀਗੀ ਜਮਾਤ ਨਾਲ ਜੋੜਨ ਦਾ ਹੋਏ, ਔਰ ਹੁਣ ਉਹਦੇ ਖਿਲਾਫ ਥਾਂ ਕੇਸ ਰਜਿਸਟਰ ਕਰਨ ਦੀ ਲਾਈਨ ਵੀ ਆਈ, ਕੇਰਲਾ 'ਚ ਵੀ ਰਜਿਸਟਰ ਹੋਇਆ, ਹੋਣਾ ਵਾਣਾ ਕੁਛ ਨਹੀਂ ਆ, ਇਹਦੇ ਚੋਂ ਵੀ ਆਪਣੀ ਪਬਲਿਸਿਟੀ ਕੱਢ ਰਿਹਾ। ਪਰ ਅੱਜ ਮੈਂ ਇਸ ਨੂੰ ਇਸ ਲਈ ਮੈਂ ਤਾਂ ਇਹ ਜਿਹੜੇ ਵਿਦ ਕੰਟੈਂਪਟ ਮੈਂ ਰਿਜੈਕਟ ਕਰਦਾ, ਪਰ ਕਿਉਂਕਿ ਹੁਣ ਇਹਨਾਂ ਦੀ ਗੇਮ ਦੇ ਜਿਹੜੇ ਉਹ ਮਿਸਿੰਗ ਇਹਨਾਂ ਦੀ ਪਜ਼ਲ ਹੈ, ਉਹਦੇ ਉਹ ਸਾਰੇ ਜਿਹੜੇ ਨੇ ਡਾਟ ਉਹ ਭਰੇ ਜਾ ਰਹੇ ਨੇ। ਅੱਜ ਉਹਨੇ ਦਾਅਵਾ ਕੀਤਾ ਕਿ ਅੱਗੇ ਤਾਂ ਮੈਨੂੰ ਕੇਰਲਾ ਤੋਂ ਲੈ ਕੇ ਕੇਰਲਾ 'ਚ ਜਿਹੜਾ ਕੇਸ ਰਜਿਸਟਰ ਹੋਇਆ, ਫਿਰ ਪਾਕਿਸਤਾਨ ਦੇ ISI ਔਰ ਦੂਸਰਿਆਂ ਦੇ ਬੰਦੇ, ਮੇਰਾ ਫੋਨ ਵੱਜ ਰਿਹਾ, ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਵੀ ਤੈਨੂੰ ਛੱਡਾਂਗੇ ਨਹੀਂ ਜਾਂ ਦੂਜੇ। ਪਰ ਅੱਜ ਉਹਨੇ ਨਾਲ ਹੀ ਨਾਲ ਕਿਹਾ ਕਿ ਵੀ ਮੈਨੂੰ, ਔਰ ਉਹਨੇ ਇੱਕ ਆਡੀਓ ਮੈਸੇਜ ਵੀ ਜਿਹੜਾ ਰਿਕਾਰਡ ਕੀਤਾ ਜਿਹੜਾ ਡੋਗਰੀ ਜ਼ਬਾਨ ਦੇ ਵਿੱਚ, ਉਹ ਪੰਜਾਬੀ ਵੀ ਨਹੀਂ ਹੈ,
ਔਰ ਜ਼ਾਹਰ ਹੈ ਇਹਨਾਂ ਦੀ ਆਪਣੀ ਕਾਰਵਾਈ ਹੋਏਗੀ। ਉਹ ਉਹਨੇ ਸੁਣਾਇਆ ਲੋਕਾਂ ਨੂੰ ਕਿ ਜੀ ਮੈਨੂੰ ਹੁਣ ਖਾਲਿਸਤਾਨੀਆਂ ਤੋਂ ਵੀ ਧਮਕੀਆਂ ਮਿਲ ਰਹੀਆਂ ਨੇ। ਔਰ ਉਹਨੇ ਕਿਹਾ ਜੀ ਇਹ ਜਿਹੜੀ ਕਾਲ ਆਈ ਹੈ ਖਾਲਿਸਤਾਨੀ ਦੀ, ਇਹ WhatsApp ਦੇ ਉੱਤੇ ਆਡੀਓ ਹੈ। ਉਹਨੇ ਕਿਹਾ ਮੈਨੂੰ ਫਾਈਲ ਵੀ ਭੇਜੀ ਹੈ। ਇਹ ਖਾਲਿਸਤਾਨੀ ਸਮਰਥਕ UAE ਚ ਬੈਠੇ ਔਰ ਉਹਨੇ ਕਿਹਾ, ਔਰ ਮੈਂ ਉਹ ਆਡੀਓ ਸੁਣੀ ਜਿਹੜੀ ਉਹਨਾਂ ਨੇ ਜੀ ਨਿਊਜ਼ ਤੇ ਪਲੇ ਕੀਤੀ, ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਬਈ ਦੇਖ ਜਿਹੜਾ ਹੈ ਇੰਦਰਾ ਤੇ ਆਪਣੀ ਮਾਂ ਇੰਦਰਾ ਗਾਂਧੀ ਦਾ ਹਸ਼ਰ ਯਾਦ ਕਰ ਲੈ ਕਿ ਉਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਅਸੀਂ ਕੀ ਕੀਤਾ, ਤੇ ਤੂੰ ਜਿਹੜਾ ਫੌਜੀ ਚੀਫ ਸੀ ਉਸ ਵੇਲੇ ਦਾ ਜਨਰਲ ਵੈਦਿਆ, ਜਿਹਦਾ ਪੂਰਾ ਨਾਮ ਅਰੁਣ ਸ਼੍ਰੀਧਰ ਵੈਦਿਆ ਸੀ, ਉਹਦਾ ਕਰ ਲਿਆ। ਉਹਦੇ ਚੋਂ ਸਾਫ਼ ਸ਼ਬਦਾਂ ਚੋਂ ਕਹਿ ਰਿਹਾ ਕਿ तुम्हारी माँ इंदिरा को आ रहा था और ਹੁਣ ਤੂੰ ਵੀ ਬਚ ਲੈ, ਸਾਨੂੰ ਪਤਾ ਹੈ ਤੂੰ ਕਿੱਥੇ ਰਹਿ ਰਿਹਾ ਔਰ ਤੇਰੀ ਅਸੀਂ ਖਬਰ ਲਵਾਂਗੇ ਪੂਰੀ, ਔਰ ਤੈਨੂੰ ਜੇ ਅਸੀਂ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਨਹੀਂ ਛੱਡਿਆ ਤੇ ਤੂੰ ਜਿਹੜਾ ਖਾਲਿਸਤਾਨ ਦਾ ਵਿਰੋਧ ਕਰਦਾ ਹੈ। ਤੇ ਹੁਣ ਜਦੋਂ ਤੁਸੀਂ ਇਹਨਾਂ ਨੂੰ ਲਿੰਕਸ ਨੂੰ ਜੋੜ ਦਿੰਦੇ ਹੋ, ਕਿਉਂਕਿ ਉਸੇ ਸਾਹ ਦੇ ਵਿੱਚ ਉਹ ਪਹਿਲਾਂ ਪਾਕਿਸਤਾਨ ਤੋਂ ਆਉਣ ਵਾਲੀਆਂ ਬਹੁਤ ਸਾਰੀਆਂ ਕਾਲਾਂ ਕਿ ਜੀ ਸਾਰੀ ਰਾਤ ਮੇਰਾ ਫੋਨ ਵੱਜਦਾ ਹੈ ਔਰ ਮੈਨੂੰ ISI ਵਾਲੇ ਔਰ ਦੂਜੇ ਧਮਕੀ ਦੇ ਰਹੇ ਨੇ, ਉਹਦੇ ਨਾਲ ਹੁਣ ਖਾਲਿਸਤਾਨੀ ਵੀ ਮੈਨੂੰ ਇਹ ਆਡੀਓ ਮੈਸੇਜ ਆਇਆ। ਸੋ ਜ਼ਾਹਿਰ ਹੈ ਕਿ ਉਹ ਇਹ ਕੇਸ ਦਾ ਜਿਹੜਾ ਬਹੁਤ ਵਕਤ ਤੋਂ ਬਿਲਡ ਕਰ ਰਹੇ ਨੇ ਕਿ ਜੀ ਕਿਵੇਂ ਇਹ ISI ਦੀ ਖੇਡ ਹੈ, ਖਾਲਿਸਤਾਨ ਦੀ ਵੀ ਉਹ ਹਮਾਇਤ ਕਰਦੇ ਨੇ ਔਰ ਭਾਰਤ ਦੇ ਵਿੱਚ ਵੀ ਜਿਹੜੇ ਮੁਸਲਮਾਨ ਨੇ ਉਹਨਾਂ ਦਾ ISI ਨਾਲ ਸੰਬੰਧ ਹੈ। ਜਦੋਂ ਉਹ ਕਹਿੰਦਾ ਕਿ ਜੀ ਮੈਂ ਜਦੋਂ ਤੋਂ ਜਿਹਾਦ ਦੀ ਗੱਲ ਦੇ ਖਿਲਾਫ ਬੋਲਿਆ ਔਰ ਕੇਰਲਾ ਦੀ ਗੱਲ ਕੀਤੀ ਉਦੋਂ ਤੋਂ ਹੀ ਆਏ ਨੇ। ਸੋ ਜ਼ਾਹਿਰ ਹੈ ਕਿ ਇਹ ਵੀ ਇੱਕ ਸਾਰਾ ਮਾਹੌਲ ਹੈ। ਸੋ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਕੰਧ ਤੇ ਲਿਖਿਆ ਹੋਇਆ ਸਾਫ਼ ਹੈ, ਉਹਨਾਂ ਜ਼ਮਾਨਿਆਂ 'ਚ ਜਦੋਂ ਇਹ ਕਹਾਵਤ ਹੁੰਦੀ ਸੀ ਕਿ ਜੀ ਕੰਧ ਤੇ ਲਿਖਿਆ ਪੜ੍ਹੋ, ਤੇ ਜਿਹੜੀ ਸੂਚਨਾ ਦਿੱਤੀ ਜਾਂਦੀ ਸੀ ਜਾਂ ਉਹ ਡੋਂਡੀ ਪਿੱਟਣ ਵਾਲੇ ਡਮਰੂ ਜਿਹਾ ਵਜਾ ਕੇ ਖਬਰ ਕਰ ਦਿੰਦੇ ਸੀ ਥਾਂ ਥਾਂ ਤੇ ਜਾਂ ਵੱਡਾ ਜਿਹੜਾ ਇੱਕ ਨੋਟਿਸ ਬਣਾ ਕੇ ਕੰਧ ਤੇ ਚਿਪਕਾ ਦਿੱਤਾ ਜਾਂਦਾ ਸੀ। ਫਿਰ ਉਹਨੂੰ ਕਈ ਵਾਰੀ ਕੰਧ ਤੇ ਲਿਖਿਆ ਜਿਹੜਾ ਉਹਨੂੰ ਜਿਹੜੇ ਬਾਗੀ ਜਾਂ ਦੂਜੇ ਨੇ ਜਿਹੜੇ ਉਸ ਸਿਸਟਮ ਦੇ ਖਿਲਾਫ ਆਵਾਜ਼ ਦਿੰਦੇ ਸੀ, ਉਹਨਾਂ ਦੀ ਵੀ ਐਕਟੀਵਿਟੀ ਇਹ ਹੁੰਦੀ ਸੀ ਕਿ ਉਹ ਵੀ ਕੰਧ ਦੇ ਉੱਤੇ ਲਿਖ ਕੇ ਤੇ ਫਿਰ ਗਾਇਬ ਹੋ ਜਾਂਦੇ ਸੀ, ਮੈਸੇਜ ਦਿੰਦੇ ਰਹੀ। ਸੋ ਮਤਲਬ ਸੀ ਉਹਨਾਂ ਹਾਕਮਾਂ ਦੇ ਲਈ ਕਿ ਕੰਧ ਤੇ ਲਿਖਿਆ ਪੜ੍ਹੋ। ਸੋ ਜ਼ਾਹਿਰ ਹੈ ਵੀ ਇਹਨਾਂ ਦੇ ਲਈ ਵੀ ਇਹ ਕੰਧ ਤੇ ਲਿਖਿਆ ਜੋ ਮਿਡਲ ਈਸਟ 'ਚ ਹੋ ਰਿਹਾ ਹੈ, ਅਮਰੀਕਾ ਦਾ US ਸਿਰਫ ਕਹਿ ਰਿਹਾ ਹੈ। ਪਰ ਇਹਦੇ ਬਾਵਜੂਦ ਜੇ ਸੁਧੀਰ ਚੌਧਰੀ ਹੋਏ ਜਾਂ ਉਹਨਾਂ ਦੇ ਦੂਸਰੇ ਜਿਹੜੇ ਉਹ ਰਜਤ ਸ਼ਰਮਾ ਔਰ ਇਸ ਕਿਸਮ ਦੇ ਹੋਰ ਪੂਰੇ ਨਫ਼ਰਤ ਦੇ ਵਣਜਾਰੇ ਜਿਹੜੇ ਨੇ, ਤੇ ਜ਼ਾਹਿਰ ਹੈ ਕਿ ਇਹ ਜਿਹੜੇ ਨੇ ਇਹਨਾਂ ਨੂੰ ਅਲਟੀਮੇਟਲੀ ਜੋ ਕੁਛ ਬੀਜ ਰਹੇ ਨੇ ਉਹ ਵੱਢਣਾ ਪਏਗਾ। ਔਰ ਇਹ ਸਾਰਾ ਜਿਹੜਾ ਹਕੂਮਤੀ ਸਿਲਸਿਲਾ ਹੈ ਉਹ ਅਦਾਲਤੀ ਸਿਸਟਮ ਹੋਏ, ਮੀਡੀਆ ਹੋਏ, ਲੈਜਿਸਲੇਚਰ ਹੋਏ, ਇਸ ਵੇਲੇ ਸਭ ਕੁਛ ਜਿਹੜਾ ਉਹ RSS ਦੇ ਨਾਗਪੁਰ ਨਾਲ ਜੁੜਿਆ ਹੋਇਆ ਹੈ। ਜਿਵੇਂ ਸਭ ਕੁਛ ਕਦੇ ਜਰਮਨੀ ਦੇ ਵਿੱਚ ਨਾਜ਼ੀ ਪਾਰਟੀ ਦੇ ਕੋਲ ਹੀ ਸੀ ਔਰ ਫਿਰ ਕਿਵੇਂ ਤਬਾਹੀ ਉਹਨਾਂ ਦੀ ਹੋਈ, ਇਹ ਵੀ ਤਬਾਹੀ ਦੇ ਕਗਾਰ ਦੇ ਉੱਤੇ ਖੜੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ, ਕਮੈਂਟਸ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਤੁਸੀਂ ਸ਼ੁਰੂ ਕਰੋਗੇ ਜਾਂ ਮੈਂ ਕਰਾਂ? ਹਾਂ ਤੁਸੀਂ ਪੜ੍ਹ ਲਓ। ਹਾਂਜੀ, ਸਾਡੇ ਕੋਲ ਹਮੇਸ਼ਾ ਤਰ੍ਹਾਂ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਦਾ ਭਲਾ ਕਰਨਾ, ਸੁਖ ਸ਼ਾਂਤੀ ਵਰਤੋਣ ਵਾਹਿਗੁਰੂ। ਸੋ ਸਾਡੇ ਕੋਲ ਹਾਂਜੀ ਆਪਾਂ ਡਿਸਕਸ ਕਰ ਦਿੱਤਾ ਸੀ, ਠੀਕ ਹੈ। ਸੋ ਸਾਡੇ ਕੋਲ ਮੈਸੇਜ ਹੈ, ਮੈਂ ਫਾਈਂਡ ਆਊਟ ਕਰਨੀ ਹਾਂਜੀ ਸੁਹੇਲ ਭੱਟ ਜੀ ਦਾ, ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਸਾਹਿਬਾ ਸਤਿ ਸ਼੍ਰੀ ਅਕਾਲ। India and Israel have been trying for 72 years to break the resolve of Kashmiris and Palestinians, but with no avail. Occupation can't go on forever. जी तो फयाज लोन जी कहते हैं कि डॉक्टर साहब इस्लामोफोबिया के बाद हाँ मैं ਇਹਦੇ ਚ ਇਹਨਾਂ ਸਾਰੇ ਵੀਰਾਂ ਦਾ ਸ਼ੁਕਰੀਆ। ਕਿਸੇ ਵੀਰ ਨੇ ਪੁੱਛਿਆ ਕਿ ਜੀ ਅਸੀਂ ਈਮੇਲ ਕਿਸ ਐਡਰੈਸ ਤੇ ਲਿਖੀਏ, ਹਾਲਾਂਕਿ ਤੁਸੀਂ ਰੋਜ਼ਾਨਾ ਅਨਾਉਂਸ ਕਰਦੇ ਹੋ, ਫਿਰ ਵੀ ਮੈਂ ਦੱਸਦੇ ਹਾਂ ਕਿ ਬਿਹਤਰ ਹੋਏਗਾ ਬਜਾਏ ਚਲੋ ਤੁਸੀਂ ਫੇਸਬੁੱਕ ਚੈਟ ਦੇ ਉੱਤੇ ਲਿਖਦੇ ਹੋ ਜਾਂ ਬਾਅਦ ਦੇ ਵਿੱਚ ਜਦੋਂ YouTube ਤੇ ਅਪਲੋਡ ਹੁੰਦਾ ਉਹਦੇ ਥੱਲੇ ਵੀ ਮੈਸੇਜ ਲਿਖਦੇ ਹੋ। ਲੇਕਿਨ ਬਿਹਤਰ ਇਹ ਹੋਏਗਾ ਕਿ ਜੇ ਤੁਸੀਂ sos@tv84.tv ਦੇ ਉੱਤੇ ਸਾਨੂੰ ਜਿਹੜਾ ਹੈ ਉਹ ਆਪਣੀ ਲਿਖਤ ਭੇਜੋ, ਬਰੀਫ ਰੱਖੋ, ਸਵਾਲ ਫਾਰਮੈਟ ਹੋਏ ਜਾਂ ਜੇ ਤੁਸੀਂ ਕੋਈ ਇਵਨ ਕਮੈਂਟ ਵੀ ਕਰਨਾ ਚਾਹੁੰਦੇ ਹੋ ਕਿਸੇ ਸਿਚੁਏਸ਼ਨ ਬਾਰੇ ਪਰ ਬਰੀਫ ਹੋਏ,
जी। सो फयाज लोन जी कहने डॉक्टर साहब इस्लामोफोबिया के बाद चाइनीफोबिया स्टार्ट हो चुका है, अब देखना ये है कि दुनिया को क्या हमेशा हाँ जी हरजाना मेरे ख्याल बोलने ਦਾ ਉਹਨਾਂ ਦਾ ਹੈਗਾ ਸੀ ਹਰਜਾਨਾ ਭੁਗਤਣਾ ਪੜੇਗਾ। देखो ਤੁਹਾਡੀ ਆਵਾਜ਼ ਥੋੜੀ ਜਿਹੀ ਮੈਂ ਪ੍ਰੋਪਰਲੀ ਸੁਣ ਨਹੀਂ ਪਾ ਰਿਹਾ, ਜੀ ਜੇ ਤੁਸੀਂ ਇਹਨੂੰ ਇੱਕ ਵਾਰੀ ਫੇਰ ਪੜੋ ਥੋੜਾ ਜਿਹਾ ਲਾਊਡ। ਉਹਨਾਂ ਦਾ ਸਵਾਲ ਹੈ ਕਿ डॉक्टर साहब इस्लामोफोबिया के बाद चाइनीज फोबिया स्टार्ट हो चुका है, दुनिया के ऊपर इसका क्या इसको हर्जाना पढ़ना पड़ेगा। देखो ਅਸੀਂ ਜੇ ਤੁਸੀਂ ਸਾਡੇ ਪ੍ਰੋਗਰਾਮ ਸ਼ੁਰੂ ਤੋਂ ਅਖੀਰ ਤੱਕ ਸੁਣਦੇ ਹੋ ਔਰ ਅਸੀਂ ਰਿਕਮੈਂਡ ਵੀ ਕਰਾਂਗੇ, ਕਿਉਂਕਿ ਕੁਝ ਸਵਾਲ ਐਸੇ ਹੁੰਦੇ ਨੇ ਜਿਹੜੇ ਐਕਚੁਅਲੀ ਅਸੀਂ ਉਸੇ ਦਿਨ ਦਾ ਹੀ ਕਿਸੇ ਸੈਗਮੈਂਟ 'ਚ ਆਨਸਰ ਕੀਤਾ ਹੁੰਦਾ, ਉਹਨਾਂ ਨੂੰ ਟੌਪਿਕ ਹੀ ਉਹ ਚੁਣਿਆ ਹੁੰਦਾ, ਫਿਰ ਵੀ ਉਹ ਪੁੱਛੇ ਜਾਂਦੇ ਨੇ। ਸੋ ਉਸ ਤੋਂ ਮੈਨੂੰ ਅੰਦਾਜ਼ਾ ਹੁੰਦਾ ਵੀ ਸ਼ਾਇਦ ਸਾਰਾ ਪ੍ਰੋਗਰਾਮ ਨਹੀਂ ਸੁਣਿਆ। ਸੋ ਅਸੀਂ ਤਾਂ ਅੱਜ ਕੱਲ ਸਾਡੀ ਡਿਸਕਸ਼ਨ ਹੀ ਇਸ ਦੇ ਉੱਤੇ ਹੈ ਕਿ ਭਾਈ ਹੁਣ ਇਹ ਇਸਲਾਮੋਫੋਬੀਆ ਵੀ ਸ਼ਾਇਦ ਉਹ ਤਾਂ ਭਾਰਤੀਆਂ ਨੇ ਇਸਲਾਮੋਫੋਬੀਆ ਵਾਲੀ ਲਾਈਨ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਈ ਹੈ, ਹੁਣ ਇੱਥੇ ਤਾਂ ਇਹ ਚਾਈਨੋਫੋਬੀਆ ਹੋ ਗਿਆ ਜ਼ਿਆਦਾ। ਔਰ ਆਉਣ ਵਾਲੇ ਪੀਰੀਅਡ 'ਚ ਜਿਵੇਂ ਹਾਈਬ੍ਰਿਡ ਵਾਰ ਦੀ ਗੱਲ ਹੁੰਦੀ ਆ, ਆਲ ਆਊਟ ਫੋਕਸ ਜਿਹੜਾ ਹੈ ਉਹ ਚਾਈਨਾ ਦੇ ਉੱਤੇ ਹੈ। ਸੋ ਕਿਤੇ ਨਾ ਕਿਤੇ ਆਉਣ ਵਾਲੇ ਪੀਰੀਅਡ 'ਚ ਹੁਣ ਇਹ ਸਾਡੇ ਮਿਡਲ ਈਸਟ ਦੇ ਦੇਸ਼ ਕਿੱਧਰ ਨੂੰ ਜਾਂਦੇ ਨੇ, ਔਰ ਈਵਨ ਹੁਣ ਈਰਾਨ ਦਾ ਕੋਈ ਬਹੁਤਾ ਜ਼ਿਕਰ ਯੂਐਸ ਪਾਲਿਸੀ ਮੇਕਰਸ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਨਹੀਂ ਹੁੰਦਾ, ਰਸ਼ੀਅਨ ਇੰਟਰਫੀਅਰੈਂਸ ਦੀ ਗੱਲ ਨਹੀਂ ਹੁੰਦੀ। ਸੋ ਜਿਹੜੀ ਪਿੱਚ ਚਾਈਨਾ ਦੇ ਉੱਤੇ ਇੰਨੀ ਗਰੇਜ਼ ਕਰ ਦਿੱਤੀ ਹੈ, ਈਵਨ ਡੈਮੋਕ੍ਰੇਟਾਂ ਦੇ ਕੋਲ ਵੀ ਕੋਈ ਬਹੁਤੀ ਚੋਇਸ ਨਹੀਂ ਹੈ ਹੁਣ ਕਿ ਉਹ ਜੇ ਆਵਾਜ਼ 'ਚ ਹਾਂ ਨਾ ਰਲਾਉਣ ਤੇ ਹੋ ਸਕਦਾ ਉਹ ਲੂਜ਼ਰ ਹੋਣਗੇ। ਸੋ ਮੈਨੂੰ ਇਹ ਲੱਗਦਾ ਹੈ ਵੀ ਹਾਲ ਦੀ ਘੜੀ ਜਿਹੜਾ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਇਸ ਪੱਖੋਂ ਥੋੜੀ ਰਾਹਤ ਮਿਲੇ, ਲੇਕਿਨ ਜਿਹੜਾ ਅਗੇਂਸਟ ਚਾਈਨਾ ਲਾਈਨ ਹੈ, ਔਰ ਇਹੀ ਕਾਰਨ ਹੈ ਕਿ ਜਦੋਂ UN ਸੈਕਟਰੀ ਜਨਰਲ ਕਹਿੰਦੇ ਨੇ ਕਿ ਭਾਈ ਸੁਨਾਮੀ ਆਫ ਹੇਟਰੇਡ ਐਂਡ ਰੇਸਿਜ਼ਮ, ਸੋ ਜਿਹੜੀ ਇਸ ਵੇਲੇ ਸੁਨਾਮੀ ਆਫ ਹੇਟਰੇਡ ਹੈ ਉਹ ਜ਼ਿਆਦਾ ਚਾਈਨਾ, ਵੀਅਤਨਾਮ, ਥਾਈਲੈਂਡ, ਔਰ ਭਾਵੇਂ ਇਹਨਾਂ ਦੀ ਲੜਾਈ ਜਿਹਦੇ 'ਚ ਚੀਨ ਨੂੰ ਘੇਰਨਾ ਚਾਹੁੰਦੇ ਨੇ ਉਹਦੇ 'ਚ ਸਾਊਥ ਕੋਰੀਆ ਵੀ ਇਹਨਾਂ ਦੇ ਨਾਲ ਹੈ, ਜਾਪਾਨ ਵੀ ਇਹਨਾਂ ਦੇ ਨਾਲ ਹੈ, ਪਰ ਇੱਥੋਂ ਵਾਲਿਆਂ ਨੂੰ ਵੀ ਜਾਂ ਜਿਨ੍ਹਾਂ ਨੇ ਹਿੱਟ ਕਰਨੀ ਹੈ ਉਹਨਾਂ ਦੇ ਲਈ ਸਾਰੇ ਜਿਹੜੇ ਇਹ ਫੀਚਰਸ ਵਾਲੇ ਨੇ ਮੰਗਲੋਇਡ ਇੱਕੋ ਹੀ ਨੇ। ਸੋ ਇਹ ਕਿਵੇਂ ਇਹ ਹਾਲਾਤ ਹੋਰ ਵੀ ਵਸਟ ਟਰਨ ਲੈਣਗੇ ਇਹ ਆਉਣ वाले दिनों ਦੇ ਵਿੱਚ पता लगेगा। जी फिर उन्होंने मैसेज है कि डॉक्टर साहब मोदी को देखकर ये महसूस होता है कि अगर शैतान का कोई बच्चा होता बिल्कुल मोदी जैसा होता। देखो शैतान यही शैतान ਹੁੰਦਾ ਹੈ, ਇਹਨੂੰ ਤੁਸੀਂ ਵੈਸੇ ਤਾਂ ਸ਼ੈਤਾਨ ਦੇ ਬੱਚੇ ਨੂੰ ਸ਼ਤੂੰਗੜਾ ਕਿਹਾ ਜਾਂਦਾ ਹੈ, ਪਰ ਮੈਂ ਸਮਝਦਾ ਵੀ ਇਹ ਸ਼ਤੂੰਗੜਾ ਨਹੀਂ, ਇਹ ਸ਼ੈਤਾਨ ਆਪ ਹੀ ਹੈ, ਕਿਉਂਕਿ ਹਿੰਦੂ ਤਾਂ ਵੀ ਰੀਇਨਕਾਰਨੇਸ਼ਨ 'ਚ ਯਕੀਨ ਰੱਖਦੇ ਨੇ। ਸੋ ਸ਼ੈਤਾਨ ਨੇ ਵੀ ਸੋਚਿਆ ਵੀ ਮੈਂ ਅਵਤਾਰ ਧਾਰਾਂ ਭਾਰਤ ਦੀ ਪੁੰਨਿਆ ਧਰਤੀ ਤੇ ਉਹ ਫਿਰ ਮੋਦੀ ਦੇ ਅੰਦਰ ਹੀ ਆ ਗਿਆ ਲੱਗਦਾ। ਤੇ ਇਹਨੇ ਵੀ ਅਵਤਾਰ ਤੋਂ ਪਹਿਲਾਂ ਇਹ ਆਪਣੇ ਵੱਡੇ ਸ਼ੈਤਾਨ ਨੂੰ ਕਿਹਾ ਹੋਣਾ ਜੀ ਮੇਰਾ ਇੱਕ ਸਾਥੀ ਵੀ ਦਿਓ ਨਾਲ, ਕਿਉਂਕਿ ਇਕੱਲਾ ਮੇਰੇ ਲਈ ਮੁਸ਼ਕਲ ਹੋਣਾ। ਉਹਨੇ ਕਿਹਾ ਵੀ ਚੱਲ ਅਮਿਤ ਸ਼ਾਹ ਦੇ ਵਿੱਚ ਦੂਸਰਾ ਸ਼ਤੂੰਗੜਾ ਜਿਹੜਾ ਹੈ ਤੇਰਾ ਭਰਾ ਜਿਹੜਾ ਇੱਕ ਹੋਰ ਅਵਤਾਰ ਲੈ ਲੇਗਾ, ਅਮਿਤ ਸ਼ਾਹ। ਸੋ ਇਹ ਦੋਨਾਂ ਦੀ ਕਾਤਲ ਜੋੜੀ ਨੇ, ਇਹਨਾਂ ਨੇ ਗੁਜਰਾਤ ਦੇ ਵਿੱਚ ਵੀ ਨਸਲਕੁਸ਼ੀ ਕੀਤੀ ਮੁਸਲਮਾਨਾਂ ਦੀ, ਔਰ ਹੁਣ ਵੀ ਇਹਨਾਂ ਦੀਆਂ ਨੀਤੀਆਂ ਉਸ ਲਾਈਨ ਦੇ ਉੱਤੇ ਨੇ। ਔਰ ਮੈਂ ਘੜੀ ਵੱਲ ਦੇਖ ਰਿਹਾ ਹੁਣ, ਮੈਂ ਇਸ ਤੋਂ ਪਹਿਲਾਂ ਕਿ ਇਹਨੂੰ ਕਲੋਜ਼ ਕਰੀਏ ਇੱਕ ਮੈਸੇਜ ਸੈयद ਆਜ਼ਾਦ ਜੀ ਨੇ ਸਾਨੂੰ ਲਿਖਿਆ, ਔਰ ਉਹਨਾਂ ਨੇ ਕਿਹਾ ਕੁਐਸਚਨ ਆਫ ਕੁਐਸਚਨ, ਸਵਾਲਾਂ ਦੇ ਸਿਰ ਤੇ ਸਵਾਲ। ਔਰ ਉਹਨਾਂ ਦਾ ਸਵਾਲ ਹੈ ਹਾਊ ਮਚ ਸਿੱਖਸ ਆਰ ਮੈਂਟਲੀ prepared to make Khalistan if they find an opportunity in near future, ਕਿ ਜੇ ਮੁਸਤਕਬਲ ਦੇ ਵਿੱਚ ਨੇੜੇ ਦੇ ਭਵਿੱਖ ਦੇ ਵਿੱਚ ਮੌਕਾ ਮਿਲੇ ਤੇ ਕਿੰਨੇ ਸਿੱਖ ਖਾਲਿਸਤਾਨ ਬਣਾਉਣ ਦੇ ਲਈ ਤਿਆਰ ਹੋਣਗੇ। ਸਵਾਲ ਤੁਹਾਡਾ ਬੜਾ ਸਾਫ਼ ਹੈ, ਕੋਈ ਟ੍ਰਿਕੀ ਤਾਂ ਨਹੀਂ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਇਹਨੂੰ ਜੇ ਇੱਕ ਕਾਮਨ ਪੁੱਛਣਾ ਹੋਏ, ਕਿਰਾਏਦਾਰਾਂ ਦਾ ਸਰਵੇ ਕੀਤਾ ਜਾਏ, ਜਿਹੜੇ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਨੂੰ ਪੁੱਛਿਆ ਜਾਏ ਕਿ ਕਿੰਨੇ ਕਿਰਾਏਦਾਰ ਇਹ ਚਾਹਣਗੇ ਕਿ ਉਹਨਾਂ ਦਾ ਆਪਣਾ ਮਕਾਨ ਹੋਏ, ਆਪਣਾ ਘਰ ਹੋਏ, ਤੇ ਮੇਰਾ ਖਿਆਲ ਹੈ ਵੀ ਜਿਹੜਾ ਉਹਦਾ ਜਵਾਬ ਹੋਏਗਾ ਇਹੀ ਸਾਡਾ ਜਵਾਬ ਹੈ। ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੈਸਟਡ ਇੰਟਰਸਟ ਵਾਲੇ ਲੋਕ ਹੁੰਦੇ ਨੇ ਉਹ
हर खिते दे विच हुकूमतां दे नाल रल के चलदे ने। अंग्रेज़ां दे ज़माने दे विच असीं देखदे हां कि एक पासे फांसी दे रस्सिਆਂ ਦੇ ਝੂਲਣ ਵਾਲੇ ਸੀ, दूसरे पासे वही सरदार बहादुर, राय बहादुर ते खान बहादुर ते सर दे टाइटल लैण वाले सी। ਉਹ ਲੋਕ ਵੀ ਸੀ ਜਿਨ੍ਹਾਂ ਨੇ ਆਪਣਿਆਂ ਨੂੰ ਹੀ ਫੜਵਾਇਆ, ਉਹਨਾਂ ਦੀ ਮੁਖਬਰੀਆਂ ਕੀਤੀਆਂ ਜਿਹੜੇ ਆਜ਼ਾਦੀ ਲਈ ਲੜ ਰਹੇ ਸੀ। ਹਾਲਾਂਕਿ ਉਹਨਾਂ ਗੋਰਿਆਂ ਦੇ ਨਾਲ ਤਾਂ ਨਾ ਚਮੜੀ ਰਲਦੀ ਸੀ, ਨਾ ਦੇਸ਼ ਰਲਦਾ ਸੀ, ਨਾ ਕੋਈ ਉਹਨਾਂ ਦੇ ਆਪਣੇ ਇੰਟਰਸਟ ਉਹਦੇ ਚੋਂ ਨਿਕਲਦੇ ਸੀ। ਸੋ ਇਸ ਕਿਸਮ ਦੇ ਰੈਂਟਾ ਸਿੱਖਾਂ ਨੂੰ ਪਾਸੇ ਰੱਖ ਲਓ। ਤੇ ਮੈਂ ਇਹ ਸਮਝਦਾ ਕਿ ਇਸ ਵੇਲੇ ਖਾਸ ਤੌਰ ਤੇ ਹੁਣ ਜਦੋਂ ਅਸੀਂ ਕੋਵਿਡ-19 ਦੇ ਹਵਾਲੇ ਨਾਲ ਵੀ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਇਹਨਾਂ ਦੇ ਮੀਡੀਆ ਨੇ, ਇਹਨਾਂ ਦੇ ਪੋਲੀਟੀਸ਼ੀਅਨਸ ਨੇ ਜੇ ਤਬਲੀਗੀ ਜਮਾਤ ਨੂੰ ਆਧਾਰ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਸਿਰਜਿਆ, ਤੇ ਸਿੱਖਾਂ ਨੂੰ ਹਜ਼ੂਰ ਸਾਹਿਬ ਨੂੰ ਆਧਾਰ ਬਣਾ ਕੇ ਪੰਜਾਬੀ ਸਿੱਖਾਂ ਦੇ ਖਿਲਾਫ, ਔਰ ਡਾਇਸਪੋਰਾ ਸਿੱਖਾਂ ਨੂੰ टारगेट करके कि जी बलदेव सिंह सुपर स्प्रैडर गुरु उन्होंने उत्थे सिरजिया, उहदे तो असीं देख सकते हैं कि 1.25 लाख के करीब डायसपोरा है सिख उत्थे वो की मैसेज ला के आए ने। और मैं उन्हां क्वार्टर्स तो भी जिहड़े कई बार मैनूं ये कहंदे सी कि जी डॉक्टर साहब गल्लां तुहाडीआं ठीक हुंदियां, पर सानूं ये देखना पएगा कि असीं माइनॉरिटी हैं और इन्हां दे नाल ही कोई लै दे करके जे समझौता हो जाए, आनंदपुर दे मते ते गल मुक जाए, साडी ऑटोनॉमी होए, 2-3 महकमे सेंटर दे कोल रहन ते साडी ज्यादा जिहड़ी आ वो बेहतरी होएगी। उन्हां ने इस सारे पीरियड तो बाद, मैं तो अपने निजी तजर्बे तो ही कह सकदा है, बाकी तो कोई होर थर्मामीटर इस स्टेज ते मेरे कोल नहीं है देखण दा, उन्होंने ही कॉल करके कहा कि जी नहीं तुसीं ठीक हो, साडे लई माड़ा होए मुल्क चंगा होए, छोटा होए वड्डा होए, अपना घर अपना मुल्क खालिस्तान बनाए बिना असी इत्थे इज्जत नाल महफूज है। मैं पंजाब च रहण वाले सिखां दी गल करदा। सो ज़ाहिर है मैं समझदा कि अपॉर्चुनिटी नूं ग्रैब करना ज़ाहिर है कि जे तां असी हुण मैं उस नकम्मे जिहड़ा ग्रुप है उहदी गल करां कि जी जे असी एक्सपैक्ट करिए कि अमरिंदर बादल जां उहदी नस्ल दे जिहड़े पोलिटिकल इल्क दे लोक जिहड़े शेरवानियां सवा के बैठे ने कि वो भगवंत मान होए, सिमरजीत बैंस होए, नवजोत सिद्धू होए, इन्हां तो असीं आस करिए कि जी ये जिहड़ा है वो नहीं, इन्हां ने इररिलेवेंट हो जाने ने। और जदों इस किस्म दे हालात बनदे ने ते फिर जिहड़े लोक दूजे पासे भी खलोते हुंदे ने और वो फिर आके हक दे विच खलो जांदे ने। सो जिहड़ी आज़ादी दीआं तहरीकां ने वो कॉमन बंदे, आम बंदियां दे नाल जिहड़े किरत करन वाले सिख ने उन्हां दे नाल ही जुड़ियां रहियां ने सिख आज़ादी दीआं 18वीं सदी तो। और अज भी मैनूं इस गल दा यकीन है कि भी तुसीं 5% दे करीब रजिस्टर्ड बेईमानां नूं छड्ड दिओ ते सारी कौम जिहड़ी है वो कौमी कर खालिस्तान दे नाल खड़ी है। ये तुहाडे क्वेश्चन ऑफ क्वेश्चनस नूं जिन्ना मैं समझिया उस दा मैं जवाब देने की कोशिश की। जी डॉक्टर साहब तुहाडा बहुत बहुत शुक्रिया। अपने व्यूअर्स का भी शुक्रिया करते हैं कि उन्होंने अपने बड़े ही मान ते प्यार वाले सानू मैसेज भेजते ने, आपां उन्हां नूं देख लैंदे आ, पढ़ भी लैंदे आ। सो इह ना समझना कि असीं तुहाडे मैसेज पढ़दे नहीं है, शेयर नहीं करते। सो इस तरह सानू लिखदे रहना sos@tv84.tv ते। सो इत्थे लैंदे आ ब्रेक। व्यूअर्स तुसीं किते नहीं जाना, मिलदे आ आफ्टर दिस शॉर्ट ब्रेक।